ਇਹ ਜਿਹੜਾ ਰਿੰਡ ਆ ਨਾ ਇਹਨੇ ਹੁਣ ਪੱਕ ਜਾਣਾ। ਜਦੋਂ ਪੱਕ ਜਾਣਾ ਨਾ ਤੇ ਇਹਦੇ ਵਿੱਚ ਜਿਹੜਾ ਜਿੱਦਾਂ ਗੁਠਲੀ ਨਹੀਂ ਹੁੰਦੀ ਬੇਰ 'ਚ, ਇਦਾਂ ਹੀ ਇਹਦੇ ਵਿੱਚ ਗੁਠਲੀ ਆ ਦੇਖੋ ਨਿਕਲਿਆ ਜੀ। ਉਹ ਗੁਠਲੀ ਦਾ ਤੇਲ ਨਿਕਲਿਆ। ਹਾਂ ਇਹ ਗੁਠਲੀਆਂ ਇਹਨਾਂ ਨੇ ਕੱਢਣੀਆਂ ਜੀ। ਆ ਦੇਖੋ ਇਹ ਹਰ ਚੋਂ 3 ਨਿਕਲਣੀਆਂ, 3 ਗੁਠਲੀਆਂ ਜੀ। ਅੱਛਾ ਇਹ ਫਿਰ ਜਦੋਂ ਪੱਕ ਗਿਆ ਨਾ ਮੋਟੀਆਂ ਹੋ ਜਾਣੀਆਂ ਤੇ ਪੱਕੀਆਂ ਹੋਣੀਆਂ, ਫਿਰ ਇਹ ਇੰਨੀਆਂ ਨਰਮ ਨਹੀਂ ਹੁੰਦੀਆਂ। ਇਹ ਗੁਠਲੀਆਂ ਜੀ, ਇਹਨਾਂ ਦਾ ਫਿਰ ਉਹ ਤੇਲ ਕੱਢਦੇ ਆ ਜੀ। ਉਹਨਾਂ ਨੇ ਇਹਦੇ ਚ 19 ਪ੍ਰੋਡਕਟ ਖੁਦ ਬਣਾਏ ਹੋਏ ਨੇ, ਜਿਹੜੇ ਉਹਨਾਂ ਨੇ ਬਕਾਇਦਾ ਉੱਥੇ ਸਾਬਣ ਹੈ, ਸ਼ੈਂਪੂ ਹੈ, ਫੇਸ ਮਾਸਕ ਨੇ, ਇਹਦੇ ਚ ਹੋਰ ਬਹੁਤ ਸਾਰੀਆਂ ਆਈਟਮਾਂ ਨੇ ਇਹਦੇ ਵਿੱਚ, ਹਰਨੌਲੀ ਦੇ ਵਿੱਚੋਂ ਬਣਾਈਆਂ ਹੋਈਆਂ। ਦੇਖੋ ਜੀ, ਜਿਹਨੂੰ ਆਪਾਂ ਖਾਲਿਆਂ ਬੰਨਿਆਂ ਤੇ ਵੱਢ ਕੇ ਸਿੱਟ ਦੇਈਦਾ ਸੀ, ਰਿੰਡ ਕਹਿੰਦੇ ਸੀ, ਹਰਨੌਲੀ ਕਹਿੰਦੇ ਸੀ। ਉਹ ਪੌਦਾ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਆ ਹਰਾ ਕਚੂਰ ਆ। ਬਾਬਾ ਜੀ ਦੱਸਦੇ ਆ ਵੀ ਇਹ ਨਸਲਾਂ 3 ਆ, ਇਹ ਹੋਰ ਨਸਲ ਆ। ਇਹ ਜਿਹੜਾ ਤੁਸੀਂ ਰੱਤਾ ਲਾਲ ਜਿਹਾ ਦੇਖ ਰਹੇ ਆ ਇਹ ਹੋਰ ਨਸਲ ਆ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਬੰਦੇ ਦੀ ਕਮਾਈ ਇਦਾਂ ਜਿੱਦਾਂ ਰੁੱਖਾਂ ਦੀ ਛਾਂ ਹੁੰਦੀ, ਵੀ ਰੁੱਖਾਂ ਦੀ ਛਾਂ ਜਿੱਦਾਂ ਵੱਧਦੀ ਘਟਦੀ ਆ, ਉਹ ਰੁੱਖਾਂ ਦੀ ਛਾਂ ਦਾ ਹਿਸਾਬ ਹੁੰਦਾ ਦਿਨ ਨਾਲ, ਵੀ ਦਿਨ ਚੜਿਆ ਨਾ ਉਸ ਟਾਈਮ ਛਾਂ ਹੁੰਦੀ ਨਹੀਂ, ਫਿਰ ਕੁਆਸਨ ਦਾ ਟਾਈਮ ਹੋ ਗਿਆ, ਫਿਰ ਮੜ ਜੀ ਛਾਂ ਬਣ ਗਈ, ਫਿਰ ਦੋ ਭਰਾ, ਫਿਰ ਡਿਗਰ ਵੇਲਾ, ਲੋਡੇ ਵਾਲੇ ਦਾ ਟਾਈਮ, ਇਦਾਂ ਛਾਂ ਬਦਲਦੀ ਰਹਿੰਦੀ। ਇਦਾਂ ਹੀ ਜਦੋਂ ਨਿਆਣਾ ਜੰਮਦਾ ਉਸ ਟਾਈਮ ਉਹਦੀ ਤਨਖਾਹ ਨਹੀਂ ਹੁੰਦੀ, ਜਦੋਂ ਫਿਰ ਜਵਾਨੀ ਚੜ੍ਹਦਾ ਕਿਸੇ ਆਰੇ ਲੱਗਦਾ, ਕੋਈ ਹੀਲਾ ਕਰਦਾ, ਰੱਬ ਵਸੀਲਾ ਦਿੰਦਾ, ਫਿਰ ਉਹਦੀ ਤਨਖਾਹ ਬਣਦੀ। ਕਿਤੇ ਅਰੂਜ ਆਉਂਦਾ ਬਹੁਤੀ, ਕਿਤੇ। ਇਹ ਰੁੱਖਾਂ ਦੀ ਛਾਂ ਵਾਲਾ ਹਿਸਾਬ ਆ, ਵੱਧਦੀ ਘਟਦੀ ਆ। ਬਸ ਜਦੋਂ ਮੰਗੋ ਸੋਹਣੇ ਤੋਂ ਸਲਾਮਤੀ ਮੰਗੋ, ਤੰਦਰੁਸਤੀ ਮੰਗੋ, ਕਮਾਈਆਂ ਵੱਧਦੀਆਂ ਘਟਦੀਆਂ ਰਹਿੰਦੀਆਂ। ਕੱਲਾ ਪੈਸਾ ਬਾਬਾ ਕੁਛ ਨਹੀਂ ਕਰਦਾ। ਪੈਸਾ ਵੀ ਤਾਂ ਹੀ ਆ ਜੇ ਬੰਦੇ ਕੋਲ ਤੰਦਰੁਸਤੀ ਹੈ। ਜੇ ਤੰਦਰੁਸਤੀ ਨਾ ਹੋਵੇ ਤੇ ਪੈਸੇ ਨੂੰ ਚੱਟਣਾ ਸਹੀ ਆ। ਜਦੋਂ ਮੰਗੋ ਰੱਬ ਤੋਂ ਤੰਦਰੁਸਤੀ ਮੰਗੋ। ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀ ਰੋਜ਼ੀ ਦੇ ਵਸੀਲੇ ਜਿਵੇਂ ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਰਹੀਦਾ, ਇਦਾਂ ਹੀ ਅਸੀਂ ਤੁਹਾਨੂੰ ਵਿਖਾਉਂਦੇ ਹਾਂ। ਸਾਡੇ ਇੱਕ ਜ਼ਿਮੀਂਦਾਰ ਭਰਾ ਨੇ ਐਸੀ ਫਸਲ ਬੀਜੀ ਆ ਵੀ ਫਸਲ ਵੇਖਿਆ ਤਾਂ ਇੱਕ ਵਾਰੀ ਰੂਹ ਰਾਜੀ ਹੋਇਆ। ਅਸੀਂ ਖਲੋਤੇ ਹਾਂ ਇਸ ਟਾਈਮ ਮਿੰਟ ਗੁਮਰੀ, ਪਿੰਡ ਕਿਹੜਾ ਜੀ? 59 ਪਿੰਡ ਦੇ ਵਿੱਚ ਅਸੀਂ ਖਲੋਤੇ ਹਾਂ। ਤੇ ਸਾਡੇ ਕੋਲ ਤੁਹਾਡਾ ਨਾਂ ਕੀ ਜੀ? ਲਿਆਕਤ ਸਾਹਿਬ ਜੀ, ਸਾਡਾ ਚਾਚਾ ਲਿਆਕਤ ਸਾਡੇ ਕੋਲ ਖਲੋਤਾ। ਚਾਚਾ ਲਿਆਕਤ ਨੂੰ ਪੁੱਛਦੇ ਹਾਂ ਵੀ ਤੈਨੂੰ ਕਿੱਦਾਂ ਖਿਆਲ ਆਇਆ ਵੀ ਇੱਕ ਤੂੰ ਨਵੀਂ ਫਸਲ ਸਾਡੇ ਜ਼ਿਮੀਂਦਾਰਾਂ ਵਾਸਤੇ ਲਿਆਂਦੀ, ਕਿੱਥੋਂ ਲੱਭੀ, ਕਿਵੇਂ ਲਾਈ, ਬੀ ਲੱਗਾ, ਪਨੀਰੀ ਲੱਗੀ ਹੈ, ਸਾਨੂੰ ਦੱਸੋ ਜੀ। ਇਹ ਲਿਆਂਦੀ ਹੈ ਅਸਾਂ ਉਕਾੜੇ ਚੋਂ, ਜ਼ਰਾਇਤ ਵਾਲਿਆਂ ਕੋਲ ਵੀ ਮਸ਼ਵਰੇ ਨਾਲ, ਮਾਸ਼ਾਅੱਲਾ। ਉੱਥੋਂ ਲਿਆਂਦਾ। ਪਾਲਕ ਦਾ ਬੀ ਵੀ ਉੱਥੋਂ ਆਇਆ, ਇਹ ਪੌਦੇ ਦਾ ਬੀ ਵੀ ਉੱਥੋਂ ਆਇਆ। ਅੱਛਾ। ਉਹਨਾਂ ਇਹ ਸਾਨੂੰ ਗੱਲ ਕੀਤੀ ਸੀ ਕਿ ਬਈ ਇਹ ਬਾਹਰਲੇ ਮੁਲਕ ਜਾਸੀ, ਉੱਥੇ 50,000 ਨੂੰ ਮਣ ਵਿਕਸੀ। ਮਾਸ਼ਾਅੱਲਾ। ਹਾਂ, ਅਸਾਂ ਤਾਂ ਲਾ ਦਿੱਤੇ। ਅੱਗੇ ਪਾਲਕ ਅਸਾਂ ਵੇਚੀ ਹੈ 15,000 ਦੀ ਵਿਕੀ ਹੈ, ਪਹਿਲਾ ਲਾਓ। ਹੁਣ ਮਾਈਆਂ ਬਹਿਣਾ ਪਿੰਡ ਦੀਆਂ ਹੀ ਖਾਂਦੀਆਂ ਪਈਆਂ ਨਾ, ਵੇਖ ਵੱਡੀ ਖੜੀ। ਤੇ ਹੁਣ ਆ ਦੂਆ ਲਾਓ ਹੋ ਗਿਆ, ਮੁੜ ਵੇਚ ਲਵਾਂਗੇ। ਤੇ ਉਹ ਮੈਨੂੰ ਸਾਰਿਆਂ ਆਖਿਆ ਜੀ ਬਈ ਇਹੋ ਜੀ ਫਸਲ ਗਾੜ ਜੋ ਕਿਹੜੇ ਨਾਲ ਤੇਰਾ ਖੁਸ਼ਹਾਲ ਹੋ ਜਾਸੇ। ਵਾਹ, ਸਵਾਦ ਆ ਗਿਆ। ਤੁਸੀਂ ਇੱਕ ਗੱਲ ਤੇ ਗੌਰ ਨਹੀਂ ਕੀਤੀ ਵੀ ਇੱਕ ਫਸਲ 'ਚ 2 ਫਸਲਾਂ ਤੋਂ ਉਹਨੇ ਲਈਆਂ। ਰਿੰਡ ਬੀਜੇ ਆ, ਇਹ ਰਿੰਡ ਦੀ ਫਸਲ ਅਸੀਂ ਤੁਹਾਨੂੰ ਵਿਖਾ ਰਹੇ ਆ। ਆ ਜਿਹੜੇ ਪੌਦੇ ਖਲੋਤੇ ਆ ਇਹ ਰਿੰਡ ਦੇ ਆ, ਤੇ ਵਿੱਚ ਉਹਨੇ ਪਾਲਕ ਲਾਈ ਆ। ਉਹ ਕਹਿੰਦਾ ਵੀ 15-16 ਹਜ਼ਾਰ ਦੀ ਵੇਚ ਵੀ ਲਈ ਆ, ਤੇ ਸਾਰਾ ਪਿੰਡ ਇੱਥੋਂ ਤੋੜ ਕੇ ਖਾ ਵੀ ਰਿਹਾ। ਇਹ ਸਾਂਝਾ ਖਾਤਾ, ਬੀਬੀਆਂ ਭੈਣਾਂ ਲਾ ਜਾਂਦੀਆਂ, ਕੋਈ ਰੋਕ ਟੋਕ ਨਹੀਂ। ਸਾਗ 'ਚ ਪਾਓ, ਮੂਲੀਆਂ 'ਚ ਪਾਓ, ਉਂਝ ਭੁੱਜੀ ਪਕਾਓ, ਆਲੂਆਂ 'ਚ ਪਾਓ, ਕੋਈ ਪਾਬੰਦੀ ਨਹੀਂ। ਵਾਹ ਚਾਚਾ ਲੋ, ਕੋਈ ਇਤਰਾਜ਼ ਨਹੀਂ, ਜਿੱਚ ਮਰਜੀ ਪਾਓ। ਅੱਛਾ, ਇਹ ਤੁਹਾਨੂੰ ਮੈਂ ਪੁੱਛਣਾ ਸੀਗਾ ਵੀ ਇਹ ਪਨੀਰੀ ਲਈ ਸੀ, ਬੀ ਲਿਆ ਸੀ? ਇਹ ਇਵੇਂ ਬੀ ਲਿਆਂਦਾ ਸੀ। ਇਹ ਤਰ੍ਹਾਂ ਵਨਕਾ, ਇਹ ਤਰ੍ਹਾਂ ਵਨ ਕੇ ਪੌਦੇ ਆਣ। ਆਹ ਪੌਦਾ ਵੇਖ ਹੋਰ ਖੜਾ, ਆਹ ਪੌਦਾ ਹੋਰ ਹੈ, ਆਹ ਪੌਦਾ ਹੋਰ ਹੈ। ਇਹ 3 ਨਸਲਾਂ ਕਰ ਜੀ। ਤੁਸੀਂ ਦਿਖਾਇਓ ਜੀ ਕਿ ਉਹ ਪੌਦਾ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਆ ਹਰਾ ਕਚੂਰ ਆ। ਬਾਬਾ ਜੀ ਦੱਸਦੇ ਆ ਵੀ ਇਹ ਨਸਲਾਂ 3 ਆ, ਇਹ ਹੋਰ ਨਸਲ ਆ। ਇਹ ਜਿਹੜਾ ਤੁਸੀਂ ਰੱਤਾ ਲਾਲ ਜਿਹਾ ਦੇਖ ਰਹੇ ਆ ਇਹ ਹੋਰ ਨਸਲ ਆ। ਇਹਦਾ 3 ਨਸਲਾਂ। ਤੇ ਇਹਨੂੰ ਕਿੰਨੇ ਟਾਈਮ ਦੀ ਇਹ ਫਸਲ ਆ? ਇਹ ਵਿਸਾਖ ਚ ਹੁਣ ਇਹ ਖਤਮ ਹੋ ਜਾਣੀ ਹੈ। ਹੁਣ ਇਹ ਵੀ ਲਈ ਜਾਂਦਾ। ਆ ਸਾਰੇ ਪੌਦੇ ਲਾਏ ਜਾਸੇ। ਲਿਆਕਤ ਸਾਹਿਬ, ਕਿੰਨੇ ਮਹੀਨਿਆਂ ਦੀ ਫਸਲ? ਇਹ ਹੈ 5 ਮਹੀਨਿਆਂ ਦੀ। 5 ਮਹੀਨਿਆਂ ਦੀ ਫਸਲ। ਇਸ ਟਾਈਮ ਲੱਗੀ ਨੂੰ ਕਿੰਨਾ ਟਾਈਮ ਹੋ ਗਿਆ? ਇਹਨੂੰ ਹੋ ਗਏ 2-1 ਮਹੀਨੇ। ਕੱਤੇ ਚ ਲਾਈ ਸੀ ਉਹ। 2 ਮਹੀਨੇ ਹੋ ਗਏ। ਹਾਂ, ਕੱਤੇ ਤੋਂ ਪਹਿਲੇ 3-4 ਦੇ। ਤੇ ਵਿਸਾਖ ਚ ਜ਼ਮੀਨ ਖਾਲੀ ਹੋ ਜਾਣੀ। ਉਸ ਵੇਲੇ ਨਵੀਂ ਸਿਰੂ ਮੋੜ ਭਾਵੇਂ ਇਹ ਲਾਵੀਏ, ਭਾਵੇਂ ਹੋਰ ਚੀਜ਼ ਲਾਵੀਏ, ਕਿਹੜੀ ਲਾਵੀਏ। ਤੇ ਇਹ ਦਿਖਾਓ ਜੀ ਵਿੱਚ ਇਸ ਟਾਈਮ ਵੀ ਇਹਦਾ ਤੁਹਾਨੂੰ ਕੋਈ ਪਤਾ ਹੈ ਵੀ ਇਹ ਕਦੋਂ ਕੋ ਟੁੱਟਣੇ ਆ ਤੇ ਕਿਵੇਂ ਤੋੜਨੇ ਆ? ਇਹ ਤੋੜਨੇ ਆ ਕਿ ਆਹ ਸੁੱਕ ਜਾਣੇ ਆ, ਆਹ ਸੁੱਕ ਜਾਣੇ। ਉਸ ਵੇਲੇ ਵੀ ਪੱਕ ਗਿਆ। ਅੱਛਾ। ਹਾਂ, ਆਹ ਪਾਤਰ ਸਾਰੇ ਸੱਟ ਦੇਊਗੀ, ਇਹ ਸੁੱਕ ਜਾਣੇ ਆ ਡੋਡੇ। ਹੁਣ ਖੜੇ ਨੇ ਸਾਵੇ ਕੱਚਰ, ਇਹ ਸੁੱਕ ਜਾਸਣ। ਉਸ ਵੇਲੇ ਆਪਾਂ ਕਿਹੜਾ ਇਹਨੇ ਤੋੜ ਲੈਣੇ ਆ। ਅਗਾਓ ਜੀ।
ਅੱਛਾ ਮਾਸ਼ਾਅੱਲਾ, ਹਾਂ ਬੜੇ ਸੋਹਣੇ ਪੌਦੇ ਖੜੇ ਆ ਜੀ। ਰੱਬ ਦੀ ਜ਼ਾਤ ਇਹਨਾਂ ਨੂੰ ਰੋਜ਼ੀ ਦੇਵੇ, ਬਰਕਤ ਦੇਵੇ। ਬੜੀ ਮਿਹਨਤ ਕੀਤੀ ਹੋਈ ਹੈ ਨਾ। ਕਈ ਬੂਟੇ ਆ ਹੇਠੋਂ ਰੱਤੇ ਲਾਲ ਮੁੱਢ ਵੇਖ ਕੇ ਜਿਵੇਂ ਨਹੀਂ ਹੁੰਦਾ ਕੋਈ ਰੁੱਖ ਉਹ ਹੁੰਦਾ ਮੁਰ ਬਸ ਨਾ ਲਾਵਣ ਪਹਿਲੇ ਸੱਟੇ ਵਾਲ ਸਿੱਖਦੇ ਵੱਤੇ ਆ ਉਸਮਾਨ ਨਾ। ਸਾਹਿਬ, ਇੱਕ ਵਾਰ ਇੱਥੇ ਮੇਰੇ ਕਹਿਣ ਤੇ ਨਾ ਜੀ ਹੇਠ ਬਹਿ ਕੇ ਇਹਨੂੰ ਦਿਖਾਇਓ ਤਾਂ ਨੂੰ ਇਦਾਂ ਹੀ ਲੱਗੂ ਜਿਵੇਂ ਪਤਾ ਨਹੀਂ ਕਿੱਡਾ ਰੁੱਖ। ਹਾਂ ਇਹ ਪੁੱਠਾ ਕਰ ਦੇ ਮੋਬਾਈਲ ਹੀ ਹੇਠੋਂ ਪੁੱਠਾ ਕਰ ਦੇ। ਅੱਛਾ ਜੀ, ਇਹ ਜਦੋਂ ਪੱਕ ਗਿਆ ਆ ਵੇਖ ਇੱਕ ਨਸਲ ਆਇਆ, ਇੱਕ ਆਇਆ, ਇਹ ਇਵੇਂ ਕੰਡੇ ਰਾਣੇ। ਆ ਜੀ ਅਸੀਂ ਕਿਸੇ ਬੂਟੇ ਤੋਂ ਤੋੜਿਆ, ਹਾਂ ਆ ਇਹਦੇ ਉੱਤੇ ਕੰਡਾ ਨਹੀਂ ਹੈ, ਇਹ ਰਿੰਡ ਹੈ। ਤਿੰਨ ਬਣ ਕੇ ਆਣੇ, ਇੱਕ ਮੋਟਾ ਹੋਊਗਾ ਤੇ ਦੋ ਏਡੇ ਰਾਸੇ। ਅੱਛਾ ਜੀ, ਆ ਜੀ ਇਹਦੇ ਤੇ ਕੰਡਾ ਨਹੀਂ ਹੈ। ਹਾਂ ਆ ਦੇਖ ਰਹੇ ਹੋ ਤੁਸੀਂ, ਤੇ ਆ ਰਿੰਡ ਆ ਜਿਹੜਾ, ਆ ਦੇਖੋ ਇਹਦੇ ਉੱਤੇ ਕੰਡਾ ਇਦਾਂ। ਹਾਂ ਵਾਹ ਬਈ ਵਾਹ, ਸੋਹਣਾ ਲੱਗਦੀ ਫਾ। ਅੱਛਾ ਜੀ, ਮੈਨੂੰ ਇਹ ਨਹੀਂ ਪਤਾ ਆਮਦਨੀ ਕਿੰਨੀ ਕਾ, ਸੋਹਣੀ ਲੱਗ ਰਹੀ ਹੈ। ਇਹ ਤਾਂ ਫਿਰ ਤੁਸੀਂ ਯਾਰ ਇੱਕ ਹੋਰ ਸ਼ਾਇਦ ਦਿਖਾਓ। ਕਿਸੇ ਪਾਪ ਦੀ ਲੱਥੀ ਤੇ ਮੋੜ ਆਮਦਨ ਦਾ ਅਗਾ ਆਉਂਦੇ ਸਾਲ ਤੋਂ ਭਾਈ ਮੋੜ ਪਤਾ ਲੱਗ ਸੀ ਨਾ ਕਿ ਕਿੰਨੀ ਹੁੰਦੀ ਆ। ਅੱਛਾ ਅੱਛਾ, ਚਾਚਾ ਲਿਆਕਤ ਕਹਿੰਦਾ ਵੀ ਮੈਂ ਵੀ ਪਹਿਲੀ ਵਾਰੀ ਲਾਈ ਆ, ਵੀ ਇਸ ਗੱਲ ਦੀ ਗਾਰੰਟੀ ਨਹੀਂ ਵੀ ਕਿੰਨੀ ਹੁੰਦੀ ਆ, ਕਿੱਲੇ ਚੋਂ ਕਿੰਨੀ ਹੁੰਦੀ ਆ ਜਾਂ ਕੀ ਆਮਦਨ। ਅੱਛਾ, ਤੇ ਇਹਦਾ ਇਹ ਖਾਣ ਦੇ ਕੰਮ ਆਂਦੀ ਆ, ਇਹਦੇ ਚੋਂ ਤੇਲ ਨਿਕਲਦਾ ਕੀ? ਇਹ ਦਵਾਈਆਂ ਆਖੇ ਬਲਣੀਆਂ ਨੂੰ ਉਸਕੇ ਆ। ਅੱਛਾ ਚਾਚਾ, ਮੁਲਕ ਬੂਟਾ ਦੱਸੋ ਚਾਚਾ, ਤੂੰ ਪੁਰਾਣਾ ਬੰਦਾ, ਰਿੰਡ ਆਪਣੇ ਅੱਗੇ ਵੀ ਹੁੰਦਾ ਸੀ ਖੇਤਾਂ ਹੁੰਦਾ ਸੀ। ਇਹ ਕਿਹੜੇ ਕੰਮ ਆਂਦਾ ਸੀਗਾ ਜੀ? ਇਹ ਤੇਲ ਕਢਾਉਂਦੇ ਜੀ ਇਹਨਾਂ ਦਾ। ਹਾਂ, ਤੇਲ ਨਹੀਂ ਕੱਢਦਾ ਇਹ ਜਿਹੜਾ ਰਿੰਡ ਆ ਨਾ, ਇਹਨੇ ਹੁਣ ਪੱਕ ਜਾਣਾ। ਜਦੋਂ ਪੱਕ ਜਾਣਾ ਨਾ, ਤੇ ਇਹਦੇ ਵਿੱਚ ਜਿਹੜਾ ਜਿੱਦਾਂ ਗੁਠਲੀ ਨਹੀਂ ਹੁੰਦੀ ਬੇਰ 'ਚ, ਇਦਾਂ ਹੀ ਇਹਦੇ ਵਿੱਚ ਗੁਠਲੀ ਆ ਦੇਖੋ ਨਿਕਲਿਆ ਜੀ। ਉਹ ਗੁਠਲੀ ਦਾ ਤੇਲ ਨਿਕਲਿਆ। ਹਾਂ, ਇਹ ਗੁਠਲੀਆਂ ਇਹਨਾਂ ਨੇ ਕੱਢਣੀਆਂ ਜੀ। ਆ ਦੇਖੋ, ਇਹ ਹਰ ਚੋਂ 3 ਨਿਕਲਣੀਆਂ, 3 ਗੁਠਲੀਆਂ ਜੀ। ਅੱਛਾ, ਇਹ ਫਿਰ ਜਦੋਂ ਪੱਕ ਗਿਆ ਨਾ, ਮੋਟੀਆਂ ਹੋ ਜਾਣੀਆਂ ਤੇ ਪੱਕੀਆਂ ਹੋਣੀਆਂ, ਫਿਰ ਇਹ ਇੰਨੀਆਂ ਨਰਮ ਨਹੀਂ ਹੁੰਦੀਆਂ। ਇਹ ਗੁਠਲੀਆਂ ਜੀ, ਇਹਨਾਂ ਦਾ ਫਿਰ ਉਹ ਤੇਲ ਕੱਢਦੇ ਆ ਜੀ। ਇਹ ਤੇਲ ਇਹਦਾ ਬੜਾ ਕੀਮਤੀ ਆ, ਤੇਲ ਵੇਚਦੇ ਅੱਗੇ ਲਿਜਾ ਕੇ। ਅੱਛਾ, ਹਾਂਜੀ, ਇਹਦਾ ਤੇਲ ਕਢਾਣਾ ਉਹਨਾਂ ਨੇ। ਹਾਂ ਬਈ ਇਹ ਬਾਹਰਲੇ ਮੁਲਕ ਦਵਾਈਆਂ ਬਾਹਰਲੇ ਮੁਲਕ ਜਾਵੇ, ਪਾਕਿਸਤਾਨ 'ਚ ਰਵੇ, ਜਿੱਧਰ ਵੀ ਹੋਵੇ। ਤੇ ਮੈਂ ਕਹਿਣਾ ਵੀ ਤੁਸੀਂ ਆਪਣੇ ਮਰੱਬਿਆਂ 'ਚ ਰਿੰਡ ਅੱਗੇ ਆਮ ਹੁੰਦਾ ਸੀ, ਹਾਂਜੀ, ਵੀ ਤੁਸੀਂ ਇਹਦਾ ਵਰਤਾਰਾ ਕੋਈ ਦੇਖਿਆ ਵੀ ਹੈ? ਨਹੀਂ, ਸਾਡੇ ਜ਼ਿਮੀਂਦਾਰਾਂ ਨੂੰ ਅਸਲ ਜੇ ਸਹੀ ਪੁੱਛੇ ਨਾ, ਤੇ ਇਹਦੇ ਇਸਤੇਮਾਲ ਦਾ ਪਤਾ ਹੀ ਕੋਈ ਨਹੀਂ ਸੀ ਅੱਗੇ। ਅੱਛਾ, ਵੀ ਇਹ ਅਸੀਂ ਤਾਂ ਦੇਸੀ ਖੜੀ ਆ, ਇੱਕ ਅੱਧਾ ਦੋ ਹੋ ਜਾਣੇ ਦਰਖਤ, ਇੱਕ ਹੋਣਾ, ਦੋ ਨੂੰ ਖੜੇ ਆ, ਖੜੇ ਹੋ ਰਹੇ ਬਸ। ਦੇਸੀ ਤਾਂ ਹੋਣੀ ਖੜੀ ਐ ਇੱਦੇ ਅੱਗੇ। ਅਸਾਂ ਉਹਨੂੰ ਵੇ ਪੁੱਛਿਆ ਹੀ ਕਦੇ ਨਹੀਂ। ਗਰਮੀਆਂ ਇੰਨੀ ਜੰਮਦੀ ਆ, ਨਿਰੀ ਜੰਮਦੀ ਆ, ਪੱਟ ਛੱਡਦੇ ਆ ਕਿ ਬੂਟੇ ਖੜੇ ਨੂੰ ਦੇਸੀ, ਉਹ ਵੀ ਏਡੇ ਏਡੇ ਖੜੇ ਨਾ ਆਗਾ ਬਿਜਲੀ। ਅੱਛਾ, ਤੁਸੀਂ ਦੋਵੇਂ ਪੁਰਾਣੇ ਬੰਦੇ ਆ। ਇਹ ਰੁੱਖ ਦਾ ਜਿਹੜਾ ਇਹ ਫਾਰਮੀ ਆ, ਇਹ ਤਾਂ ਫਾਰਮੀ ਆ ਨਾ। ਮੈਂ ਕਿਹਾ ਵੀ ਰਿੰਡ ਦਾ ਰੁੱਖ ਵੀ ਬਣ ਜਾਂਦਾ। ਹਾਂ ਰੁੱਖ ਇਹ ਹੁਣ ਖੜਾ ਰਵੇ, ਇਹ ਮਾਸ਼ਾਅੱਲਾ ਖੜਾ ਰਵੇ। ਤੇ ਕਿਵੇਂ ਆ ਜਾੜੀ ਕਿੱਕਰ ਹੈ, ਉਹ ਤੋਂ ਥੋੜਾ ਜਿਹਾ ਨਿਕੇਰਾ ਹੋ ਸੀ, ਉਵੇਂ ਹੋ ਜਾਸੀ। ਆ ਨਕਸ਼ਾ ਦੇਖ ਰਹੇ ਆ ਨਾ ਜੀ, ਇਹ ਟਾਣੀਆਂ ਇੱਦੇ ਟਾਣੇ ਬਣ ਜਾਣੇ ਆ। ਇਹ ਹੇਠੋਂ ਲਾ ਦੇਵਾਂਗੇ ਤੇ ਉਤਾ ਖੜੀ ਰਵੇ ਤੇ ਖੜੀ ਰਵੇ। ਉਂਝ ਕਹਿੰਦੇ ਇਹ ਸੋਕੇ ਦੀ ਫਸਲ ਆ, ਵੀ ਰੇਗਿਸਤਾਨਾਂ 'ਚ ਹੁੰਦੀ ਹੈ। ਤੇ ਇੱਥੇ ਆਪਣੇ ਉਹ ਮੋੜਾ ਹੈ ਨਾ ਪਾਲਕ ਦੀ ਪਾਰੂ ਖਾਦ ਖੂਦ ਤੇ ਪਾਣੀ ਛਾਣੀ। 2 ਫਸਲਾਂ ਹੋ ਗਈਆਂ ਨਾ, 2 ਫਸਲਾਂ ਇਸ ਵਾਸਤੇ ਪਾਣੀ ਲਾਇਆ। ਅੱਛਾ ਜੀ, ਸਾਨੂੰ ਇਹ ਚਾਚੇ ਲਿਆਕਤ ਨੂੰ ਨਹੀਂ ਪਤਾ, ਸਾਨੂੰ ਵੀ ਨਹੀਂ ਪਤਾ ਇਹਦੀ ਆਮਦਨ ਦਾ, ਇਹਦੇ ਵਿਕਣ ਦਾ, ਬਰੀਕੀ ਦੇ ਵਿੱਚ ਸਾਨੂੰ ਪਤਾ ਨਹੀਂ ਹੈ। ਐਵੇਂ ਹੁਣ ਅਸੀਂ ਝੂਠ ਮਾਰੀ ਜਾਈਏ। ਫੋਟਾਬਾਦ ਵਾਲੇ ਪਾਸੇ ਨਾ, ਫੋਟਾਬਾਦ ਬੜੀ ਅੱਖੇ ਆਉਂਦੀ, ਉੱਥੇ ਲੱਗੀ ਹੋਈ ਆ। ਉੱਥੇ ਬੰਦਾ ਕੋਈ ਟਕਰੂਗਾ ਤੇ ਫਿਰ ਪੁੱਛ ਕੇ ਦੱਸਾਂਗੇ ਵੀ ਕਿੰਨੀ ਇਹਦੀ ਆਮਦਨ ਆ, ਕਿੰਨਾ ਖਰਚਾ। ਨਾ ਸਪਰੇ, ਨਾ ਇਹਨੂੰ ਖਾਦ ਦੀ, ਨਾ ਦਵਾਈ ਦੀ, ਇਹਨੂੰ ਕਾਈ ਪਹੁੰਚੋ, ਉਹ ਕੋਈ ਮਸਲਾ ਹੀ ਨਹੀਂ। ਅੱਛਾ, ਹਾਂ, ਸਪਰੇ ਖਾਦ ਦੀ ਇਹਨੂੰ ਕੋਈ ਲੋੜ ਨਹੀਂ। ਵੀ ਕਿੰਨੇ ਦਾ ਆਇਆ ਹੈ ਇਹ ਤਾਂ ਮੈਂ ਉਹਦੇ ਕੋਲ ਪੁੱਛਾਂ ਤਾਂ ਕਰਾਂ ਹੁਣ ਮੈਨੂੰ। ਅੱਛਾ, ਕੋਈ ਬੰਦੇ ਨੇ ਲਿਆ ਕੇ ਦਿੱਤਾ। ਹਾਂ, ਉਹ ਆ ਇਹ ਵੀ ਨਹੀਂ ਜਾਸੀ ਪਤਾ ਤੇ ਵੀ ਮੋੜ ਇਹ ਤੁਸੀਂ ਕਿੱਲੇ ਚੋਂ ਵਿਕਦੀ ਕਿੰਨੀ, ਇਹ ਵੀ ਕੋਈ ਨਹੀਂ ਪਤਾ। ਇਹ ਹੁਣ ਕਿਸੜੋ ਆਇਆ ਨਾ, ਮੈਂ ਸਾਰੀ ਉਹਦੇ ਨਾਲ ਅੱਗੇ ਤਾਂ ਹੀ ਸੜੇ ਆ ਜਾਂਦਾ, ਅੱਜ ਉਹ ਆਇਆ ਨਹੀਂ ਹਲੇ। ਉਹ ਨਾਨੂ ਵਾਲਾ ਅੱਡਾ ਨਹੀਂ ਹੈ, ਉੱਥੇ ਰਹਿੰਦਾ। ਉਹਦਾ ਟੈਲੀਫੋਨ ਨੰਬਰ ਹੈ? ਉਹਦਾ ਮੈਦੋਂ ਛੋਟੇ ਕੋਲ ਆਇਆ ਤੇ ਉਹ ਘਰ ਚਲਾ ਗਿਆ ਅਮਨ ਵਾਲਾ। ਮੈਂ ਕਿਹਾ ਉਹਨੂੰ ਟੈਲੀਫੋਨ ਕਰਕੇ ਸੱਦੀਏ, ਉਹਨੂੰ ਪੁੱਛੀਏ, ਉਹਨੂੰ ਤਾਂ ਸਾਰਾ ਪਤਾ ਹੋਊਗਾ। ਮੁੜਾਈ ਗੱਡੀ ਲਾਇਆ ਉਹ ਆ ਆਪਣਾ ਡੇਰਾ, ਉੱਥੇ ਆ ਜਾ ਤੇ ਮੈਂ ਉਹ ਛੋਟੇ ਨੂੰ ਸਾਧ ਲੈਣਾ। ਠੀਕ ਆ, ਉਹ ਬੰਦਾ ਹੁਣੇ ਆ ਜਾਂਦਾ। ਗੱਲ ਪੂਰੀ ਦੱਸਾਂਗੇ, ਅੱਧੀ ਗੱਲ ਨਹੀਂ ਦੱਸਾਂਗੇ। ਹਾਂ, ਵਾਹ ਬਈ ਐਵੇਂ ਜੋ ਮੈਂ ਝੂਠ ਮਾਰਾ। ਆ ਆਇਆ ਖੜਾ ਇਹਦੇ ਕੋਲ। ਔਰ ਆਇਓ ਜੀ ਸ਼ੌਕਤ, ਇਹਦੇ ਕੋਲ ਸਾਰਾ ਕੁਝ। ਇਹ ਉਹ ਭਾਈ ਦਾ ਨੰਬਰ ਇਹਦੇ ਅੱਛਾ, ਕੋਲ ਹਜੇ ਹੈ। ਨੰਬਰ ਵਾਲਾ ਆਇਆ। ਇਹ ਪਾਣੀ ਪੂਣੀ ਵੀ ਲੈਂਦਾ ਨਾ, ਚਲੋ ਅਸੀਂ ਅਗੇਰੇ ਪਿਛੇਰੇ ਹੁੰਦੇ ਆ। ਆ ਮੋਬਾਈਲ ਕਿੱਥੇ ਆ ਮੇਰਾ? ਆ ਨੰਬਰ ਲਾ ਬਾਈ ਦਾ ਵਿੱਚ। ਉਹ ਗੱਲਬਾਤ ਪੁੱਛੋ ਕੋਈ ਤੇ ਉਹਦਾ ਨੰਬਰ ਆ ਦੇ, ਉਹ ਇੱਥੇ ਆ ਦੇ। ਰਿੰਡ ਦੇ ਬਾਰੇ 'ਚ ਕੋਈ ਇਲਮ ਹੈ ਤੁਹਾਨੂੰ? ਉਹ ਇਹਦੇ ਕੋਲ ਨੰਬਰ ਆ। ਉਹ ਤਾਂ ਕਿਹੜੀ ਨਹੀਂ, ਗੱਲ ਨੰਬਰ ਦੇ ਸ਼ਾਇਦ ਇਹਨੂੰ ਪਤਾ ਹੋਵੇ। ਜਿਹਨੂੰ ਉਹ ਪਤਾ ਨਾ, ਗੱਲ ਕਿਹੜੀ ਮੈਂ ਕੀ ਕੀਤੀ ਭਾਈ, ਉਹ ਆ ਸਾਡੇ ਕੋਲ ਤਾਂ ਹੈ। ਠੀਕ ਹੋ ਗਿਆ। ਜਿਹਨੂੰ ਪਤਾ ਉਹਦਾ ਨੰਬਰ ਹੈ ਇਹਦੇ ਕੋਲ। ਅੱਛਾ, 300 ਹਾਂ, ਨੰਬਰ ਬੋਲਿਓ ਜੀ। ਨਹੀਂ ਭਾਈ ਪਤਾ ਮੈਨੂੰ ਉਹਦਾ ਨੰਬਰ ਕੋਈ ਨਹੀਂ, ਨੰਬਰ ਵੀ ਲਾਵਣ ਵਾਲੇ ਦਾ ਤੇ ਉਹ ਵਿੱਚ ਹੈ ਮੋਬਾਈਲ ਦੇ, ਮੋਬਾਈਲ ਸਫਰਾ ਲਾਇਆ ਗਿਆ।
ਮੋਬਾਈਲ ਜ਼ਫਰ ਮੋਬਾਈਲ ਜ਼ਫਰੇ ਕੋਲ ਜ਼ਫਰਾ ਕਿੱਥੇ ਹੈ? ਉਹ ਭਾਈ ਗਿਆ, ਉਹ ਸ਼ਹਿਰ ਗਿਆ, ਉਂਝ ਉਹਦੇ ਕੋਲ ਪੁੱਛਦੇ ਤੇ ਉਹ ਇੱਥੇ ਗੱਲ ਕਰ ਲਾ ਖਲੰਬਰ ਰਲਾ ਲਾ ਤੇ ਉਹ ਜ਼ਫਰੇ ਦਾ ਲੰਬਰ ਲਾ ਲਾ। ਹਾਂਜੀ ਬੋਲੋ। 44 90 616 16 ਇਹ ਭਾਈ ਉਹਨਾਂ ਦੀ ਗੱਲ ਜ਼ਫਰੇ ਦਾ ਨੰਬਰ ਆ ਗਿਆ, ਹੁਣ ਉਹ ਜ਼ਫਰੇ ਨੂੰ ਗਾਂ ਪੁੱਛਦੇ ਆਂ ਵੀ ਉਹ ਨੰਬਰ ਉਹ ਬੰਦੇ ਦਾ ਦੇ ਦੇਵੇ। ਲਾ ਦੇ ਮੈਂ ਇਹ ਗੱਲ ਕਰਦਾ ਵੀ ਅਸੀਂ ਇਸ ਫਸਲ ਦਾ ਪੂਰਾ ਦਸੀਏ ਲੋਕਾਂ ਨੂੰ। ਦੇਖਤਾ ਅੱਧ ਪਚੱਦਾ ਦੱਸਿਆ ਫਾਇਦਾ ਕੀ ਹੋਇਆ। ਆਏ ਗੱਲ ਆ ਜ਼ਫਰੇ ਨਾਲ ਗੱਲ ਕਰੀ। ਚਲੋ ਅਸੀਂ ਜੀ ਮੁੜ ਕੇ ਆ ਗਏ ਆ ਰਿੰਡਾਂ ਦੇ ਬਾਗਾਂ 'ਚ। ਤੁਸੀਂ ਦੇਖ ਰਹੇ ਆ ਸ਼ਾਮ ਹੋ ਗਈ। ਅਸੀਂ ਉਹ ਚਾਚੇ ਤੋਂ ਗਾਂ ਨੰਬਰ ਲਿਆ ਜ਼ਫਰੇ ਦਾ, ਜ਼ਫਰੇ ਨੂੰ ਫੋਨ ਕੀਤਾ, ਜ਼ਫਰੇ ਨੇ ਫਿਰ ਗਾਂ ਗੱਲ ਕਰਾਈ ਆ ਤੇ ਅਸਲ ਬੰਦੇ ਤੱਕ ਪਹੁੰਚ ਗਏ ਆ। ਅਸਲਾਮ ਅਲੈਕੁਮ ਜੀ। ਕੀ ਹਾਲ ਚਾਲ ਹੈ? ਅਲਹਮਦੁਲਿਲਾ। ਇਹ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਮੁਜ਼ੰਮਲ ਸ਼ਹਿਜ਼ਾਦ ਹੈ। ਮੁਜ਼ੰਮਲ ਸ਼ਹਿਜ਼ਾਦ। ਮੁਜ਼ੰਮਲ ਸ਼ਹਿਜ਼ਾਦ ਸਾਹਿਬ, ਵੀ ਅਸਲ ਦੇ ਵਿੱਚ ਨਾ ਤੁਸੀਂ ਲਿਖੇ ਪੜ੍ਹੇ ਬੰਦੇ ਆ। ਅਸੀਂ ਕਹਿੰਦੇ ਸੀਗੇ ਵੀ ਅਸੀਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਵੀ ਲੋਕਾਂ ਤੱਕ ਸਹੀ ਪਹੁੰਚ ਜਵੇ, ਪੂਰੀ ਮਾਲੂਮਾਤ ਪਹੁੰਚ ਜੇ। ਜੀ ਬਿਲਕੁਲ। ਤੁਸੀਂ ਸਾਨੂੰ ਦੱਸੋ ਵੀ ਇਹ ਬੀ ਕਿੱਦਾਂ ਆਇਆ ਤੇ ਕੀ ਫਿਰ ਇਹਦੀ ਆਮਦਨ, ਸਾਰੀ ਗੱਲ ਪੁੱਛਣੀ ਤੁਹਾਨੂੰ। ਸਰ ਇਹਦੀ ਕਹਾਣੀ ਤੇ ਇਸ ਤਰ੍ਹਾਂ ਕਿ ਮੈਂ ਜਨਵਰੀ ਦੇ ਵਿੱਚ ਨਾਯਾਬ ਫੈਸਲਾਬਾਦ ਦੇ ਨਾਲ ਮੁੰਸਲਿਕ ਹੋਇਆ ਸੀ। ਉੱਥੇ ਹੈ ਡਾਕਟਰ ਮਹਿਮੂਦੁਲ ਹਸਨ ਸਾਹਿਬ, ਚੀਫ ਸਾਇੰਟਿਸਟ ਜਿਹੜੇ ਹੈ ਨਾ, ਅੱਛਾ ਅੱਛਾ ਉਹ ਉਹਨਾਂ ਦੀ ਤਖਲੀਕ ਕਰਦਾ ਇਹ ਬੀਜ ਹੈ ਜੀ। ਅੱਛਾ। ਇਹ ਪਹਿਲੇ ਜੰਗਲੀ ਹੁੰਦਾ ਸੀ ਆਪਣੇ ਕੋਲ, ਤੁਸੀਂ ਦੇਖਿਆ ਸੀ ਉਹ ਲੱਗੇ ਰਿੰਡ। ਹੁੰਦੇ ਰਿੰਡ ਜਿਹੜਾ ਹੈ ਹਰਨੌਲੀ ਜਾਂ ਰਿੰਡ। ਹਾਂ ਹਾਂ। ਇਹ ਉਹਨਾਂ ਨੇ ਐਟਮੀ ਮਵਾਦ ਦੇ ਨਾਲ ਨਾ, ਐਟਮ ਦੇ ਨਾਲ ਇਹਨਾਂ ਨੂੰ ਬਕਾਇਦਾ ਜਿਹੜਾ ਹੈ ਨਾ ਕੋਈ 14 ਸਾਲ ਦੀ ਮਿਹਨਤ ਦੇ ਵਿੱਚ ਤਿਆਰ ਕੀਤਾ ਹੈ। ਅੱਛਾ, ਇਹ ਹਰਨੌਲੀ ਨੂੰ? ਹਰਨੌਲੀ ਨੂੰ। ਵਾਹ 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 ਵਾਹ। ਤੇ ਇਹ ਸਰ ਜੀ ਹੁਣ ਇਸ ਟਾਈਮ ਇਹ ਪ੍ਰੀ ਬੇਸਿਕ ਸੀਡ ਲੱਗਾ ਹੋਇਆ। ਅੱਛਾ ਜੀ। ਇਹ ਉਹਨਾਂ ਨੇ ਖੁਦ ਜਿਹੜਾ ਡਿਪਾਰਟਮੈਂਟ ਨੇ ਸਾਨੂੰ ਜਿਹੜਾ ਹੈ ਦਿੱਤਾ। ਹੂੰ। ਤੇ ਕੋਈ 1000 ਦੇ ਕਰੀਬ ਜਿਹੜਾ ਹੈ ਅਸੀਂ ਇਹਦੇ ਵਿੱਚ ਨਾ ਮੈਂਬਰ ਰਜਿਸਟਰਡ ਆ ਹੁੰਦੇ ਚ ਨਾਯਾਬ ਦੇ ਨਾਲ। ਤੇ ਇਹਦੇ ਚ 3 ਕਿਸਮਾਂ ਇਹਨਾਂ ਦੀਆਂ। ਅੱਛਾ ਜੀ। ਇਹ ਲੱਗਾ ਹੋਇਆ ਨਾਯਾਬ 2023। ਅੱਛਾ ਜੀ। ਇੱਕ ਹੈ ਇਹਦੇ ਚ ਸਪਾਈਨਲੈਸ। ਉਹਦੇ ਪੌਦੇ ਵੀ ਮੈਂ ਦਿਖਾਣਾ ਸਾਈਡ ਤੇ ਨਾ, ਉਹਦੇ ਉੱਤੇ ਇਹ ਕੰਡੇ ਨਹੀਂ ਹੈਗੇ। ਹਾਂਜੀ, ਉਹ ਅੱਗੇ ਦੇਖਿਆ ਸੀ। ਹਾਂਜੀ, ਉਹ ਸਪਾਈਨਲੈਸ ਪੌਦਾ ਜੀ। ਉਹ ਲੱਗਾ। ਹਾਂਜੀ ਬਿਲਕੁਲ। ਇਹ ਵੀ ਕਿਸਮ ਹੈ। ਇੱਕ ਇਸ ਤੋਂ ਬਾਅਦ ਹੈਗੀ ਇਹਨਾਂ ਦੀ ਨਾਯਾਬ 골ਡ। ਅੱਛਾ ਜੀ। ਉਹਦੀਆਂ ਪਹਿਲੀਆਂ ਕਿਸਮਾਂ ਸੀ ਨਾ ਜੀ, ਪਹਿਲੇ ਉਹ ਤਕਰੀਬਨ ਸਾਲ ਸਵਾ ਸਾਲ ਦੇ ਵਿੱਚ ਤਿਆਰ ਹੁੰਦੀ ਸੀ। ਆਪਣੇ ਉਹ ਲੱਗਦੀ ਫੋਟਾ ਬਾਸ ਬੈਲਟ ਇਹ ਉਹ ਸਾਰਾ ਇਲਾਕੇ 'ਚ ਲੱਗਦਾ ਹੈ। ਤੇ ਉਹ ਤਕਰੀਬਨ 8 ਤੋਂ 10 ਮਣ 12 ਮਣ ਇੰਨੀ ਐਵਰੇਜ ਸੀ। ਅੱਛਾ ਜੀ। ਇਹਦੀ ਹੁਣ ਮਹਿਕਮਾ ਕਲੇਮ ਤੇ ਕਰਦਾ ਹੈ ਕਿ 100 ਮਣ ਤੱਕ। ਅੱਛਾ ਜੀ। ਲੇਕਿਨ ਪਿਛਲੇ ਸਾਲ ਜਿਹੜੇ ਦੋਸਤਾਂ ਨੇ ਲਾਇਆ ਤਕਰੀਬਨ 40 42 ਮਣ ਤੱਕ ਇਹਦੀ ਐਵਰੇਜ ਆਈ ਹੈ ਕਿੱਲੇ ਦੀ? ਕਿੱਲੇ ਦੀ। ਵਾਹ ਵਾਹ ਵਾਹ। ਅੱਛਾ। ਤੇ ਤਕਰੀਬਨ ਸਰ ਜੀ ਇਹ ਇਸ ਟਾਈਮ ਵੀ ਪਾਕਿਸਤਾਨ ਆਪਣਾ 75% ਇੰਪੋਰਟ ਕਰ ਰਿਹਾ ਇਹਦਾ ਆਇਲ, ਰਿੰਡ ਦਾ, ਅਰੇਂਡ ਦਾ, ਆਪਣੀ ਜ਼ਰੂਰਤ ਅੱਛਾ। ਵਾਸਤੇ। ਇਹ ਕਾਸਮੈਟਿਕਸ ਦੇ ਵਿੱਚ, ਮੈਡੀਸਨ ਦੇ ਵਿੱਚ, ਪੇਂਟ ਦੇ ਵਿੱਚ, ਉਹ ਹੋਰ ਬਹੁਤ ਸਾਰੀਆਂ ਚੀਜ਼ਾਂ। ਇਹਦੀ ਖਾਦ ਜਿਹੜੀ ਬਣ ਰਹੀ ਹੈ, ਅੱਛਾ। ਇਹਨੂੰ ਅਗਰ ਇਹ ਲਾ ਕੇ ਇਹਨੂੰ ਜ਼ਮੀਨ 'ਚ ਅਸੀਂ ਇਹਨੂੰ ਕਲਟੀਵੇਟ ਕਰ ਦਿੱਤਾ ਜਾਂਦਾ ਨਾ ਜੀ, ਹਾਂ ਹਾਂ। 2 ਸਾਲ ਤੱਕ ਨਾਈਟ੍ਰੋਜਨ ਦੀ ਜ਼ਮੀਨ ਨੂੰ ਜ਼ਰੂਰਤ ਨਹੀਂ ਹੈ। ਵਾਹ ਵਾਹ। ਜਿਵੇਂ ਆਪਾਂ ਝਿੰਜਣ ਬਿਲਕੁਲ। ਜਾਂ ਗਵਾਰਾ। ਇਹ ਉਸ ਤੋਂ ਵੀ ਬਹੁਤ ਅੱਛੀ ਹੈ। ਅੱਛਾ। ਇਹਨੂੰ ਕਿੱਥੇ ਕੁ ਜਾ ਕੇ ਕੁਤਰਨਾ ਚਾਹੀਦਾ? ਇਹ ਜਿਵੇਂ ਖੜੇ ਇਹਦੇ ਬਾਅਦ ਦੇ ਵਿੱਚ ਜਦੋਂ ਹੁਣ ਅਸੀਂ ਇਹ ਬਰਾਊਨ ਹੋ ਜਾਣਗੇ ਸਿੱਟੇ, ਹਾਂ। ਸਿੱਟੇ ਨੇ ਕੱਟ ਲਾਂਗੇ ਹਾਂ। ਤੇ ਇਹਨੂੰ ਵੈਸੇ ਜਿਹੜਾ ਹੈ ਨਾ ਪਾਣੀ ਲਾ ਕੇ ਤੇ ਇਹਨੂੰ ਲਤਾੜ ਕੇ ਜਿਹੜਾ ਹੈ ਨਾ ਕਲਟੀਵੇਟ ਕਰ ਵਾਹ ਦੇ ਵਿੱਚ। ਵਾਹ ਵਾਹ ਵਾਹ। ਇਹ ਬੜੀ ਨਵੀਂ ਗੱਲ ਲੱਭੀ ਹੈ ਜੀ। ਅੱਛਾ। ਤੇ ਇਹਦਾ ਤੁਸੀਂ ਵਰਤਾਰਾ ਵੀ ਦੱਸਤਾ ਵੀ ਇਹ ਫਲਾਣੀ ਸ਼ੈ 'ਚ ਪੈਂਦਾ। ਹਾਂਜੀ। ਤੇ ਇਹ ਕਿੰਨੇ ਮਹੀਨੇ ਦੀ ਫਸਲ? 5 ਮਹੀਨੇ ਦੀ ਤਕਰੀਬਨ 140 ਦਿਨ ਦਾ ਜਿਹੜਾ ਹੈ ਨਾ ਜੀ ਇਹਦਾ ਟਾਈਮ ਡਿਊਰੇਸ਼ਨ ਹੈ। ਅੱਛਾ। ਇਹਦਾ ਸਹੀ ਟਾਈਮ ਹੈ ਜੁਲਾਈ 'ਚ। ਮੈਂ ਜ਼ਰਾ ਥੋੜਾ ਜਿਹਾ ਲੇਟ ਕਰਕੇ ਲਾਇਆ ਸੀ, ਥੋੜਾ ਜਿਹਾ ਆਪਣੇ ਮਸਾਇਲ ਦੀ ਵਜ੍ਹਾ ਨਾਲ। ਤੇ ਜੁਲਾਈ 'ਚ ਅਗਰ ਲੱਗੀ ਜਾਵੇ ਤੇ ਨਵੰਬਰ 'ਚ ਤੁਸੀਂ ਕਣਕ ਵੀ ਲਾ ਸਕਦੇ ਹੋ। ਠੀਕ ਹੈ। ਕੱਟ ਕੇ। ਹਾਂ, ਟਾਈਮ ਨਾਲ ਲੱਗੀ ਹੋਵੇ, ਟਾਈਮ ਨਾਲ ਕੱਟ ਕੇ ਕਣਕ ਵੀ ਲਾ ਸਕਦੇ। ਅੱਛਾ। ਤੇ ਇਹਦਾ ਵੇਚਣੀ ਕਿੱਥੇ, ਕੀ ਰੇਟ ਆ? ਸਰ ਹਾਲੀ ਤੇ ਇਹਦਾ ਇਹ ਪ੍ਰੀ ਬੇਸਿਕ ਲੱਗਾ ਹੈ। ਇਹਦਾ ਅੱਗੇ ਬੇਸਿਕ ਸੀਡ ਤਿਆਰ ਹੋਣਾ, ਜਿਹੜਾ ਕਿ ਪਿਛਲੇ ਸਾਲ ਕੰਪਨੀਆਂ ਨੇ 2500 3-3000 ਰੁਪਏ ਕਿਲੋ ਵੇਚਿਆ ਵੀ ਜੀ। ਅੱਛਾ। ਨਹੀਂ, ਮੈਂ ਮਿਸਾਲ ਆ ਵੀ ਇੱਕ ਬੰਦੇ ਨੇ ਲਾ ਲਿਆ ਕਿੱਲਾ ਜੀ, ਵੀ ਗਾਂ ਉਹਦੀ ਆਮਦਨ ਤੁਸੀਂ ਬੀ ਤੋਂ ਹਟ ਕੇ ਦੱਸੋ। ਬੀ ਤੋਂ ਹਟ ਕੇ ਇਹਦਾ ਆਇਲ। ਅੱਛਾ, ਉਹ ਉਹਦੀ ਵੈਸੇ ਜਿਹੜੀ ਹੈ ਨਾ, ਇਹ ਉਹਦਾ ਇਹ ਚਾਈਨਾ ਦੇ ਨਾਲ ਇਹਨਾਂ ਦਾ ਐਗਰੀਮੈਂਟ ਹੋਇਆ। ਇਸ ਟਾਈਮ ਦੁਨੀਆ ਦਾ ਸਭ ਤੋਂ ਵੱਡਾ ਐਕਸਪੋਰਟਰ ਜਿਹੜਾ ਹੈ ਇਹਦਾ ਇੰਡੀਆ ਹੈ। ਅੱਛਾ। ਜਿਹੜਾ ਕਿ ਤਕਰੀਬਨ ਕੋਈ 25 ਲੱਖ ਏਕੜ ਉੱਥੇ ਲੱਗ ਰਿਹਾ। ਆ ਰੇਂਡ ਹਰਨੌਲੀ। ਵਾਹ। ਹਰਨੌਲੀ ਜੀ। ਤੇ ਪਾਕਿਸਤਾਨ ਦੇ ਵਿੱਚ ਤੇ ਹਾਲੀ ਬਸ ਇਹ ਸਟਾਰਟ ਹੈ, ਪਿਛਲੇ ਸਾਲ ਤੋਂ ਲਿਆ ਗਿਆ। ਤੇ ਆਪਣੀ ਜ਼ਰੂਰਤ ਨਹੀਂ ਪਾਕਿਸਤਾਨ ਦੀ ਪੂਰੀ ਹੋ ਰਹੀ। ਤੇ ਮੈਂ ਪੁੱਛਦਾ ਵੀ ਹਾਂ ਵੀ ਮਣ ਦਾ ਰੇਟ ਕੀ ਆ? ਮਨ ਦਾ ਰੇਟ ਇਸ ਟਾਈਮ ਜਿਹੜਾ ਹੈ ਕਰੰਟ ਜਾ ਰਿਹਾ ਤਕਰੀਬਨ 6 ਤੋਂ 7000 ਰੁਪਏ ਮਣ।
ਤੇ 1 ਕਿੱਲੇ ਚੋਂ 40-42 ਮਣ 40 ਨਿਕਲਦਾ। 42 ਮਣ ਆਰਾਮ ਨਾਲ ਨਿਕਲਦੀ ਅੱਛਾ, ਹੁਣ ਤੁਸੀਂ ਸਾਨੂੰ ਦਿਖਾ ਦਿਓ ਵੀ ਇੱਕ ਤਾਂ ਤੁਸੀਂ ਆਹ ਵੈਰਾਈਟੀ ਦੱਸੀ ਆ। ਜੀ। ਅੱਛਾ, ਇਹ ਨਿਯਾਬ ਸਰਕਾਰ ਦਾ ਵੀ ਹੈ? ਬਿਲਕੁਲ ਬਿਲਕੁਲ ਇਹ ਸਰ। ਸਰਕਾਰੀ ਹੈ ਜੀ ਅਦਾਰਾ ਨਿਯਾਬ ਦਾ। ਹਾਂਜੀ ਤੇ ਇੱਕ ਉਹ ਬਗੈਰ ਕੰਡਿਆਂ ਤੋਂ ਆ, ਹਾਂਜੀ ਬਿਲਕੁਲ। ਇਹਦਾ ਨਾਮ ਸਪਾਈਨਲੈਸ ਹੈ ਜੀ। ਸਪੈਨਲੈਸ। ਇਹ ਦੋ ਹੋ ਗਈਆਂ, ਦੋ ਵੈਰਾਈਟੀਆਂ ਲੱਗੀਆਂ ਇੱਥੇ। ਇੱਥੇ 2 ਲੱਗੀਆਂ ਜੀ। ਅੱਛਾ, ਤੇ ਤੁਸੀਂ ਹੁਣ ਇਹ ਲਾਈ ਆ ਮਿਸਾਲ ਹੈ, ਇੱਕ ਬੰਦੇ ਨੇ ਕਿੱਲਾ ਲਾਇਆ, ਉਹ ਜੀ। ਗਾਂ ਹੁਣ ਬੀਜ ਦੇ ਤੌਰ ਤੇ ਉਹਦਾ ਵਿਕ ਜੂਗਾ, ਫਿਲਹਾਲ ਤਾਂ 20 ਦੇ ਤੌਰ ਤੇ ਵਿਕੇਗਾ। ਤੇ ਉਹ ਕਿਲੋ ਕਿੰਨੇ ਦਾ ਦੱਸਿਆ ਤੁਸੀਂ? ਪਿਛਲੇ ਸਾਲ ਜਿਹੜੀਆਂ ਕੰਪਨੀਆਂ ਨੇ ਦਿੱਤਾ ਤਕਰੀਬਨ 2500 ਦੇ ਕਰੀਬ ਦਿੱਤਾ ਜੀ। 25 ਚਲੋ ਜੀ ਕੇਲੀ ਕਿਲੋ ਦਾ ਕਿਲੋ ਦਾ ਸਰ। ਵੀ ਬੀਜ ਦੇ ਤੌਰ ਤੇ ਇਸ ਟਾਈਮ ਇਹ ਵਿਕ ਰਿਹਾ, ਤੇ ਇਹ 2000 ਦਾ ਕਿਲੋ ਆ, ਤੇ ਮਣ ਹੋ ਗਿਆ 80000 ਦਾ ਹਾਂਜੀ ਸੀਡ ਦੇ ਤੌਰ ਤੇ ਤਕਰੀਬਨ। ਬੀਜ ਦੇ ਤੌਰ ਤੇ। ਇਹ 10 ਮਣ ਵੀ ਨਿਕਲਿਆ ਹੋਵੇ ਬਾਰੇ ਨਿਆਰੇ ਲਾਣਾ ਚਾਹੀਦਾ। ਤੇ ਤੁਹਾਨੂੰ ਇਹ ਲੱਗਦਾ ਕਿ ਸਾਡੇ ਜ਼ਿਮੀਂਦਾਰ ਇਹਨੂੰ ਲਾਣਗੇ, ਅੱਗੇ ਵਧਾਣਗੇ ਜਾਂ ਇਸ ਪਾਸੇ ਆਣਗੇ? ਜੀ ਬਿਲਕੁਲ ਆਣਾ ਚਾਹੀਦਾ। ਬਿਲਕੁਲ ਆਉਣਾ ਚਾਹੀਦਾ। ਇਹ ਦੇਖੋ ਜੀ, ਇਹ ਮੈਕਸਿਮਮ ਹੁਣ 3 ਪਾਣੀ ਦੀ ਫਸਲ ਹੈ, 3 ਪਾਣੀਆਂ 'ਚ ਇੱਥੇ ਖੜੀ ਹੈ। ਹਾਂ ਹਾਂ। ਇਹ ਤੀਸਰਾ ਪਾਣੀ ਵੀ ਇਹਨੂੰ ਫਜ਼ੂਲ ਲੱਗ ਗਿਆ। ਇਹ ਵੀ ਮੈਂ ਨਾ ਵਿੱਚ ਇੱਕ ਕਰ ਰਿਹਾ ਸੀ ਪਾਲਕ ਜਿਹਾ ਦਾ ਤਜਰਬਾ, ਲੇਕਿਨ ਉਹ ਨਾਕਾਮ ਹੈ ਕਿਉਂਕਿ ਇਹਦਾ ਅੱਗੇ ਛਾਂ ਹੋ ਗਈ ਨਾ ਉੱਪਰ, ਅੱਛਾ ਅੱਛਾ। ਉਹਦੀ ਵਜ੍ਹਾ ਨਾਲ ਜਿਹੜਾ ਹੈ ਨਾ ਨਹੀਂ ਹੋ ਸਕਿਆ ਇਸ ਸਿਲਸਿਲਾ। ਤੇ ਇਹ 1 ਕਿੱਲੇ ਦੇ ਵਿੱਚ ਬੰਨੇ ਬਣਾ ਕੇ ਲਾਣਾ ਇਹਨੂੰ ਜਾਂ ਛੱਟਾ ਦੇ? ਜੀ ਇਹ 3x3 ਤੇ ਲੱਗਣਾ ਜੀ। 3 ਫੁੱਟ ਚੌੜ ਪਟੜੀ ਤੇ 3 ਫੁੱਟ 3 ਫੁੱਟ ਤੇ ਪੌਦਾ ਲੱਗਣਾ ਜੀ ਇਹਦਾ। ਅੱਛਾ ਅੱਛਾ, ਬੈੱਡ ਬਣਾ ਕੇ ਬੈੱਡ ਬਣਾ ਕੇ 24 ਇੰਚ ਦਾ 3 ਫੁੱਟ 36 ਇੰਚ ਦਾ 36 ਇੰਚ ਦਾ ਬੈੱਡ ਬਣਾਉਣਾ ਜੀ। ਬੈੱਡ ਬਣਾ ਕੇ ਤੇ ਉਹਦੇ ਤੇ 3 ਫੁੱਟ ਤੇ ਬੀ ਲੱਗਣਾ, 3 ਫੁੱਟ ਚੋਪਾ ਲੱਗ ਜਾਣਾ। ਚੋਪਾ ਲੱਗ ਜਾਣਾ ਜੀ। ਅੱਛਾ, ਉਹ ਚੁੰਡੀ ਇਦਾਂ ਲਾ ਇੱਕ ਬੀ ਇੱਕ ਲਈ ਲਾ ਲੈ, ਲੇਕਿਨ ਜ਼ਿਆਦਾ ਅਸੀਂ ਕੋਸ਼ਿਸ਼ ਕਰੀ 2 ਲਾ ਦਈਦਾ ਵੀ ਜਿਹੜਾ 2 ਜਰਮੀਨੇਸ਼ਨ ਹੋ ਜਾਏ ਉਸ ਤੋਂ ਬਾਅਦ ਇੱਕ ਖਤਮ ਕਰ ਦਿਓ। ਹਾਂ ਹਾਂ। ਇੱਕ ਨੂੰ ਬਚਾ ਲਓ, ਜਿਹੜਾ ਅੱਛਾ ਸਿਹਤਮੰਦ ਪੌਦਾ ਉਹਨੂੰ ਇੱਕ ਨੂੰ ਰੱਖ ਲਓ। ਤੇ ਪਾਣੀ ਘੱਟ ਲੈਣ ਵਾਲੀ ਫਸਲ ਆ, ਖੁਰਾਕ ਘੱਟ ਲੈਣ ਵਾਲੀ? ਬਹੁਤ ਘੱਟ। ਇਹਨੂੰ ਹੁਣ ਤੱਕ ਸਿਰਫ ਟੋਟਲ ਅਸੀਂ ਮੈਨੇ 7 ਕੇ 8 ਕਿਲੋ ਯੂਰੀਆ ਪਾਈ ਬਸ। ਇਸ ਤੋਂ ਇਲਾਵਾ ਕੋਈ ਇਹਨੂੰ ਤੇ ਨਾਲ ਇਹਦੇ ਵਿੱਚ ਫਸਲ ਵੀ ਬਣਦੀ ਨਹੀਂ ਹੋ ਸਕਦੀ, ਬਣਦੀ ਨਹੀਂ। ਹੁਣ ਜੇ ਇਹਨਾਂ ਨੇ ਪਾਲਕ 15-16 ਹਜ਼ਾਰ ਦੀ ਵੇਚ ਲਈ ਆ, ਹਾਂਜੀ, ਪਰ ਇਹ ਵੀ ਉਹ ਕਹਿੰਦੇ ਵੀ ਬਣਦੀ ਨਹੀਂ, ਕਿਉਂ ਵੱਡਾ ਦਰਖਤ ਤਰ੍ਹਾਂ ਬਣਦਾ ਤੇ ਇਹ ਛਾਂ ਕਰ ਦਿੰਦਾ ਹੇਠਾਂ। ਬਿਲਕੁਲ ਇਸ ਤਰ੍ਹਾਂ ਹੀ। ਅੱਛਾ, ਤੇ ਇਹਦਾ ਫਿਰ ਇੱਕ ਤਾਂ ਤੁਸੀਂ ਫਲ ਵੇਚਣਾ ਪਕਾ ਕੇ, ਉਹ ਆਮਦਨ ਵੱਖਰੇ ਆ। ਜੀ। ਜਿਹੜਾ ਫਾਇਦਾ ਦੱਸਿਆ ਨਾ ਤੁਹਾਡਾ ਨਾਮ, ਮੁਜ਼ੰਮਲ, ਜਿਹੜਾ ਮੁਜ਼ੰਮਲ ਸਾਹਿਬ ਨੇ ਅਸਲ ਫਾਇਦਾ ਦੱਸਿਆ ਵੀ ਜਿਹੜਾ ਇਹਦਾ ਪੌਦਾ ਨਾ, ਜਿਵੇਂ ਆਪਾਂ ਗਵਾਰਾ ਲਾ ਕੇ ਝਿੰਜਣ ਲਾ ਕੇ ਵਿੱਚ ਕੁਤਰ ਦਿੰਦੇ ਆ, ਵੀ ਉਹ ਜ਼ਮੀਨ ਦੀ ਉਹ ਨਾਮਿਆਤੀ ਮਾਦੇ ਪੂਰੇ ਹੋ ਜਾਂਦੇ, ਇਦਾਂ ਹੀ? ਬਿਲਕੁਲ ਸਰ। ਬੜੀ ਗੱਲ ਆ ਜੀ ਸਰ ਇਸ ਤੋਂ ਬਾਅਦ ਜਿਹੜੀ ਇਹਦਾ ਆਇਲ ਕੱਢਦੇ ਆ ਨਾ, ਸਾਨੂੰ ਆਇਆ ਸੀ ਹੁਣ 20 ਨਵੰਬਰ ਨੂੰ ਸਾਡਾ ਸੈਮੀਨਾਰ ਸੀ ਉੱਥੇ ਨਯਾਬ ਦੇ ਵਿੱਚ ਬੁਲਾਇਆ ਗਿਆ ਸੀ ਉੱਥੇ। ਉਹਨਾਂ ਨੇ ਸਾਨੂੰ ਉੱਥੇ ਡਾਕਟਰ ਸਾਹਿਬਾਨ ਨੇ ਬਰੀਫ ਕੀਤਾ ਹੈ ਕਿ ਜਿਹੜਾ ਆਇਲ ਕੱਢਦੇ ਉਸ ਤੋਂ ਬਾਅਦ ਜਿਹੜੀ ਇਹਦੀ ਖਲ ਬਚ ਜਾਂਦੀ ਹੈ, ਹਾਂ, ਉਹ ਖਲ ਜਿਹੜੀ ਹੈ ਉਹਨੂੰ ਬਤੌਰ ਸਪਲੀਮੈਂਟ ਵੀ ਲਿਆ ਜਾ ਸਕਦਾ। ਅੱਛਾ, ਬੰਦਾ ਖਾ ਸਕਦਾ? ਹਾਂਜੀ। ਅੱਛਾ, ਹੁਣ ਉਹ ਜਿਵੇਂ ਆ ਖਲੋਤੇ ਆ ਜੀ ਇਹਨਾਂ ਦੇ ਉੱਤੇ ਜਿਹੜੀ ਕੰਡਿਆਰੀ ਜੀ ਆ, ਜੀ ਇਹ ਵੀ ਕੰਮ ਆਉਂਦੀ? ਇਹ ਕੰਡਿਆਰੀ ਤੇ ਸਰ ਇਹ ਫਿਰ ਜਿਹੜੀ ਹੈ ਨਾ, ਇਹਨੂੰ ਉਹ ਜਦੋਂ ਅਸੀਂ ਇਹਨੂੰ ਉਤਾਰਨਾ ਹੈ, ਬੀਜ ਨਿਕਾਲਣਾ ਇਹਦੇ ਵਿੱਚੋਂ, ਹਾਂ, ਉਹ ਤੇ ਉਹ ਖਤਮ ਹੋ ਜਾਣੀ ਨਾ ਉਹਦੇ ਵਿੱਚ। ਨਹੀਂ ਤੇ ਤੁਸੀਂ ਉੱਤੇ ਛਿਲਕਾ ਕਿਹੜਾ ਕਹਿ ਰਹੇ ਆ ਖਾ ਸਕਦੇ? ਨਹੀਂ, ਤੇਲ ਵਿੱਚ ਨਿਕਲ ਸਰ ਜਿਹੜਾ ਬੀਜ ਇਹਦੇ ਵਿੱਚੋਂ ਅੱਛਾ, ਉਹ ਖਾਲ ਜਿਹੜੀ ਹੁੰਦੀ ਨਾ, ਹਾਂਜੀ, ਜਿਵੇਂ ਆਪਾਂ ਖਾਲ ਕੋਲੂ ਦੀ ਹੁੰਦੀ ਆ, ਜਾਨਵਰਾਂ ਨੂੰ ਖਵਾ ਸਕਦੇ ਹੋ, ਇਨਸਾਨ ਸਪਲੀਮੈਂਟ ਦੇ ਤੌਰ ਤੇ ਲੈ ਸਕਦੇ। ਅੱਛਾ, ਉਹਦੀ ਖਲ ਵੀ ਕੰਮ ਦੀ ਆ? ਬੜੀ ਫਸਲ। ਅੱਛਾ, ਤੇ ਉਹ ਜਿਹੜਾ ਹੈ ਨਾ, ਇਸ ਤਰ੍ਹਾਂ ਇਹ ਬਹੁਤ ਫਾਇਦੇ ਦੀ ਚੀਜ਼ ਹੈ। ਹਾਲੀ ਤੇ ਸਾਨੂੰ ਆਪਣੇ ਮੁਲਕ ਦੀ ਜ਼ਰੂਰਤ ਪੂਰੀ ਕਰਨ ਵਾਸਤੇ 75% ਅਸੀਂ ਬਾਹਰੋਂ ਇੰਪੋਰਟ ਕਰ ਰਹੇ ਹਾਂ। ਇੰਪੋਰਟ ਕਰ ਰਹੇ। ਇਹਦਾ ਪਿਛਲੇ ਦਿਨਾਂ ਦੇ ਵਿੱਚ ਉੱਥੇ ਨਯਾਬ ਦੇ ਵਿੱਚ ਚਾਈਨੀਜ਼ ਡੈਲੀਗੇਸ਼ਨ ਆਇਆ ਵੀ ਹੋਇਆ ਸੀ ਵੀ ਸਾਨੂੰ ਦਿਓ, ਅੱਛਾ, ਕਿਉਂਕਿ ਇੰਡੀਆ ਕੋਲ ਬਹੁਤ ਜ਼ਿਆਦਾ ਲੈ ਰਿਹਾ। ਹਾਂਜੀ। ਮੁਜ਼ੰਮਲ ਸਾਹਿਬ, ਇਹ ਤਾਂ ਫਿਰ ਇੱਕ ਜ਼ਿਮੀਂਦਾਰ ਅਗਰ ਕਿੱਲਾ ਲਾਂਦਾ ਤੇ ਉਹ ਤਾਂ ਆਪਣਾ ਤੇਲ ਕੱਢ ਕੇ ਵੀ ਇਹਨੂੰ ਵੇਚ ਸਕਦਾ। ਪੈਸੇ ਦੁੱਗਣੇ ਪੂਰੇ ਪੈਸੇ ਕਮਾਣੇ ਹੋਣ ਤਾਂ ਇੱਕ ਮਸ਼ੀਨ ਸਰ ਇਹਦੇ 'ਚ ਤਕਰੀਬਨ 51 ਤੋਂ 52% ਆਇਲ ਦੀ ਮਿਕਦਾਰ ਹੈ ਇਹਦੇ ਬੀਜ ਦੇ ਵਿੱਚ। ਤਕਰੀਬਨ ਇੱਕ ਮਣ ਦੇ ਵਿੱਚ ਸਮਝ ਲਓ 20 ਕਿਲੋ ਤੇਲ ਨਿਕਲਦਾ ਹੈ। ਵਾਹ, ਬੜੀ ਐਵਰੇਜ ਹੈ ਜੀ, ਬੜਾ ਤੇਲ। ਇਹ ਜਿਹੜਾ ਹੈ ਨਾ ਜੀ, ਇਸ ਟਾਈਮ ਇਹ ਇੱਕ ਮਣ ਤੇਲ ਦੀ ਜਿਹੜੀ ਹੈ ਕੀਮਤ ਇਸ ਟਾਈਮ ਲੋਕਲ ਮਾਰਕੀਟ ਸਾਡੇ 25 ਤੋਂ 27 ਹਜ਼ਾਰ ਰੁਪਏ ਚੱਲ ਰਹੀ ਹੈ। ਵਾਹ 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 ਵਾਹ, ਮੁਜ਼ੰਮਲ ਸਾਹਿਬ ਤੁਸੀਂ ਤਾਂ ਸਾਡਾ ਰੂਹ ਖੁਸ਼ ਕਰਤੀ ਵੀ ਐਸੀ ਫਸਲ ਹੈ ਜੀ। ਬਿਲਕੁਲ। ਤੇ ਉਹ ਤੇਲ ਕੱਢਣ ਵਾਸਤੇ ਜਿਹੜੀਆਂ ਮਸ਼ੀਨਾਂ ਦੀ ਆਪਾਂ ਸਰੋਂ ਵਾਸਤੇ ਆਮ ਨਾਰਮਲ ਮਸ਼ੀਨਾਂ ਉਹਦੇ ਚ ਕੱਢ ਲਓ। ਬਿਲਕੁਲ। ਲਓ ਜੀ, ਅਸੀਂ ਅਗਲੇ ਸਾਲ ਆਵਾਂਗੇ। ਇਹ ਕਿਹੜੇ ਮੌਸਮ ਜਾ ਕੇ? ਅਗਲੇ ਸਾਲ? ਇਹ ਜੁਲਾਈ 'ਚ ਲੱਗਣਾ ਜੀ। ਆਹ ਜੁਲਾਈ ਜਿਹੜਾ ਆ ਰਿਹਾ, ਇਹ ਜਿਹੜਾ ਹੁਣ ਜਾ ਕੇ ਜੁਲਾਈ 'ਚ ਆ ਜਾਣਾ, ਅਗਲਾ ਸਾਲ ਹੀ ਕਰ ਲਓ ਨਾ। ਹਾਂ, 25 ਹੁਣ 26 ਦੇ ਵਿੱਚ ਜੁਲਾਈ ਜਿਹੜਾ ਹੈ, ਇਹ ਤੁਸੀਂ ਬੀਜ ਦੇਣਾ ਜੀ ਸਾਨੂੰ, ਅਸੀਂ ਵੀ ਤਜਰਬਾ ਕਰਾਂਗੇ ਸਰ। ਹਾਜ਼ਰ, ਬਿਲਕੁਲ। ਕਿਉਂਕਿ ਐਸੀ ਫਸਲ ਆ, ਉਹਨੂੰ ਇੱਕ ਸਾਦੇ ਆ, ਉਹ ਕਿਸੇ ਸ਼ਾਇਦ ਦੀ ਪੂਰੀ ਕੀਮਤ ਲੈਣ ਵਾਸਤੇ ਉਸਮਾਨ ਸਾਹਿਬ ਨੂੰ ਸਾਦੇ ਆ। ਵੈਲਿਊਡੇਸ਼ਨ ਸਰ ਵੈਲਿਊਡੇਸ਼ਨ ਦੇ ਬਹੁਤ ਕੰਮ ਹੋ ਰਿਹਾ, ਇਹਦੇ ਬਹੁਤ ਕੰਮ ਹੋ ਰਿਹਾ। ਇਹਦੇ ਜਿਹੜਾ ਹੈ ਨਾ, ਇਹਦੇ
ਉਹ ਵੀ ਮੈਂ ਗਿਆ 20 ਨਵੰਬਰ ਨੂੰ ਉੱਥੇ ਇੱਕ ਯਾਸਿਨ ਸਾਹਿਬ ਨੇ ਉਹਨਾਂ ਨੇ ਇਹਦੇ ਚ 19 ਪ੍ਰੋਡਕਟ ਖੁਦ ਬਣਾਏ ਹੋਏ ਨੇ ਜਿਹੜੇ ਉਹਨਾਂ ਨੇ ਬਕਾਇਦਾ ਉੱਥੇ ਸਾਬਣ ਹੈ ਸ਼ੈਂਪੂ ਹੈ ਫੇਸ ਮਾਸਕ ਨੇ ਇਹਦੇ ਚ ਹੋਰ ਬਹੁਤ ਸਾਰੀਆਂ ਆਈਟਮਾਂ ਨੇ ਇਹਦੇ ਵਿੱਚ ਹਰਨੌਲੀ 'ਚ ਹਰਨੌਲੀ ਦੇ ਵਿੱਚੋਂ ਬਣਾਈਆਂ ਹੋਈਆਂ ਦੇਖੋ ਜੀ, ਜਿਹਨੂੰ ਆਪਾਂ ਖਾਲਿਆਂ ਬੰਨਿਆਂ ਤੇ ਵੱਢ ਕੇ ਸਿੱਟ ਦੇਈਦਾ ਸੀ, ਰਿੰਡ ਕਹਿੰਦੇ ਸੀ, ਹਰਨੌਲੀ ਕਹਿੰਦੇ ਸੀ, ਇਹਦਾ ਕੋਈ ਨਵਾਂ ਨਾਮ ਹੀ ਰੱਖਿਆ? ਇਹਨਾਂ ਦਾ ਕੈਸਟਰ ਬੀਨ ਵੈਸੇ ਜਿਹੜਾ ਹੈ ਇੰਗਲਿਸ਼ ਨਾਮ ਕੈਸਟਰ ਬੀਨ ਕੈਸਟਰ ਪੰਜਾਬ ਬੀਨ? ਹਾਂਜੀ ਕੈਸਟਰ ਬੀਨ ਵਾਹ, ਤੇ ਪੰਜਾਬੀ ਦੇ ਵਿੱਚ ਉਹੀ ਹਰਨੌਲੀ ਅਰੈਂਡ। ਕੀ ਬਾਤ ਹੈ ਮੁਜ਼ੰਮਲ ਸਾਹਿਬ, ਤੁਸੀਂ ਸਾਨੂੰ ਬੜੀ ਮਾਲੂਮਾਤ ਦਿੱਤੀਆਂ, ਬੜੀ ਕੰਮ ਦੀਆਂ ਗੱਲਾਂ, ਤੇ ਉਮੀਦ ਆ ਵੀ ਤੁਹਾਨੂੰ ਸੁਣਨ ਵਾਲਿਆਂ ਨੂੰ ਵੀ ਪਸੰਦ ਆਊਗੀ। ਇਹ ਫਸਲ ਜ਼ਿਮੀਦਾਰ ਲਾਓ, ਅਸੀਂ ਵੀ ਲਾਵਾਂਗੇ, ਹੋਰ ਬੰਦੇ ਵੀ ਦੇਖ ਕੇ ਲਾਓ, ਇਹਨੂੰ ਵਧਾਓ, ਇਹਦੇ 'ਚ ਆਮਦਨ ਬੜੀ ਆ ਤੇ ਇਹ ਫਸਲ ਲਾਣ ਵਾਲੀ ਹੈ। ਸਾਡੇ ਗੱਲ ਪਸੰਦ ਆਈ, ਬੜੀ ਸਾਫ਼ ਸੁਥਰੀ ਗੱਲ ਕੀਤੀ ਆ, ਤੇ ਗੱਲ ਉਹ ਆ ਜਿਹੜੀ ਦਿਲ ਲੱਗੇ। ਇਹਦੇ 'ਚ ਕੋਈ ਉਹਨਾਂ ਨੇ ਝੂਠ ਵਾਲੀ ਗੱਲ ਹੀ ਨਹੀਂ, ਇਹ ਤਾਂ ਪਹਿਲਾਂ ਵੀ ਤੇਲ ਨਿਕਲਦਾ ਪਤਾ ਹੀ ਹੈ ਬੰਦਿਆਂ ਨੂੰ। ਪਰ ਹੁਣ ਜਿਵੇਂ ਜਦੀਦ ਦੌਰ ਆ, ਉਹ ਕਹਿੰਦੇ ਵੀ ਇਹਦੇ ਵਿੱਚੋਂ ਐਟਮਾਂ ਬੜੀਆਂ ਬਣਦੀਆਂ, ਉਹ ਬਣਦੀਆਂ ਦਿਖਾ ਵੀ ਸਕਦੇ ਆ। ਤੇ ਮੁਜ਼ੰਮਲ ਸਾਹਿਬ ਨਾਲ ਅਸੀਂ ਫਿਰ ਕਿਤੇ ਮਿਲਾਂਗੇ, ਫਿਰ ਲੰਬੀ ਗੱਲਬਾਤ ਕਰਾਂਗੇ। ਤੇ ਹੁਣ ਹਨੇਰਾ ਹੋ ਰਿਹਾ, ਤੇ ਅਸੀਂ ਨਾ ਜੀ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਇੱਕ ਨਵੀਂ ਫਸਲ ਤੇ ਇੰਨੀ ਮਾਲੂਮਾਤ ਨਾਲ ਤੁਸੀਂ ਸਾਨੂੰ ਸਮਝਾਇਆ, ਆਪਣਾ ਟਾਈਮ ਦਿੱਤਾ, ਤੁਹਾਡਾ ਬਹੁਤ ਸ਼ੁਕਰੀਆ ਜੀ। ਤੇ ਅੱਲਾਹ ਤਾਲਾ ਤੁਹਾਨੂੰ ਸਿਲਾ ਦੇਵੇ ਇਸ ਗੱਲ ਦਾ। ਤੁਸੀਂ ਜ਼ਿਮੀਦਾਰਾਂ ਦਾ ਚੰਗਾ ਸੋਚ ਰਹੇ ਹੋ, ਇਨਸ਼ਾਅੱਲਾ ਨਵੀਂ ਸ਼ੈ ਲੈ ਕੇ ਆ ਰਹੇ। ਤੇ ਮੈਂ ਅਖੀਰ ਤੇ ਸਿਰਫ ਇਹ ਪੁੱਛਣਾ ਸੀ ਵੀ ਰਿੰਡ ਇਹ ਜੇ ਇਹਦਾ ਰੁੱਖ ਬਣ ਜਾਂਦੇ, ਵੱਡੇ ਹੋ ਜਾਂਦੇ? ਇਹ ਸਰ ਤਕਰੀਬਨ ਸਾਈਜ਼ ਤਕਰੀਬਨ 6-6.5 ਫੁੱਟ ਹੈ, ਲੇਕਿਨ ਇਹਨੂੰ ਜਿਹੜਾ ਹੈ ਨਾ ਅੱਗੇ ਉੱਪਰ ਇਹਨੂੰ ਪ੍ਰੋਨਿੰਗ ਕਰਤੀ ਜਾਵੇ ਨਾ, ਕੱਟਦਾ ਜਾਵੇ 3-4 ਫੁੱਟ ਤੇ ਆ ਕੇ ਨਾ ਇਹਨੂੰ ਥੋੜਾ ਥੋੜਾ ਕੱਟ ਦਿਓ ਨਾ, ਤੇ ਇਹ ਸਾਈਡ ਤੇ ਜ਼ਿਆਦਾ ਫੈਲੇਗਾ ਤੇ ਉਹ ਫਲ ਜ਼ਿਆਦਾ ਲਓ? ਹਾਂਜੀ, ਬਾਜ਼ਾਰੇ ਜਿੰਨੀਆਂ ਸ਼ਾਖਾਂ ਜ਼ਿਆਦਾ ਨਿਕਲਣਗੀਆਂ ਜ਼ਰ ਫਲ ਜ਼ਿਆਦਾ ਲੱਗੇਗਾ। ਇਸ ਟਾਈਮ ਹੁਣ ਇੱਕ ਪੌਦੇ ਤੇ ਤਕਰੀਬਨ ਕੋ 20 ਤੋਂ 22-25 ਤਕਰੀਬਨ ਸਿੱਟੇ ਮੌਜੂਦ ਨੇ, ਤੇ ਇਹ ਹੋਰ ਇੱਕ ਮਹੀਨੇ ਤੱਕ ਇਹ ਤਕਰੀਬਨ 30 ਦੇ ਕਰੀਬ ਸਿੱਟੇ ਹੋ ਜਾਣੇ ਨੇ। ਇਹ ਮੁਜ਼ੰਮਲ ਸਾਹਿਬ, ਅਸੀਂ ਇਹ ਪੁੱਛ ਸਕਦੇ ਵੀ ਪੌਦੇ ਦੀ ਉਮਰ ਕਿੰਨੀ ਹੈ? ਚਲੋ ਇੱਕ ਤਾਂ ਨਾ ਆਪਾਂ ਫਸਲ ਲੈ ਲਈ ਜੀ, ਵੀ ਪੌਦਾ ਦੀ ਇਹ ਜਿਹੜੀ ਉਹਨਾਂ ਨੇ ਪਿਓਰ ਨਸਲ ਤਿਆਰ ਕੀਤੀ ਇਹ ਹੈ ਜੀ 140 ਤੋਂ 50 ਦਿਨ ਦੀ। ਅੱਛਾ, ਬਿਜਾਈ ਤੋਂ ਲੈ ਕੇ ਤੇ ਬਰਦਾਸ਼ਤ ਦਾ। ਅਗਰ ਇਹਨੂੰ ਹੁਣ ਅੱਗੇ ਤੁਸੀਂ ਅਸੀਂ ਫਸਲ ਤੋੜ ਕੇ ਜਦੋਂ ਬਰਾਊਨ ਹੋ ਜਾਣਾ ਸਿੱਟੇ ਅਸੀਂ ਤੋੜ ਕੇ ਇਹਨੂੰ ਛੱਡ ਦਿੰਨੇ ਆ, ਇਹ ਅਗਲੇ ਸਾਲ ਫਿਰ ਤੁਹਾਨੂੰ ਫਲ ਦੇ ਦੇਣਗੇ। ਅੱਛਾ, ਲੇਕਿਨ ਉਹ ਫਲ ਦੀ ਮਿਕਦਾਰ ਘੱਟ ਹੋਏਗੀ। ਹਾਂ, ਇਹਨੂੰ ਕਹਿੰਦੇ ਮੋਢਾ। ਹਾਂਜੀ, ਬਿਲਕੁਲ ਮੋਢਾ ਰੱਖ ਲਿਆ ਤੁਸੀਂ। ਹਾਂਜੀ। ਵਾਹ ਵਾਹ, ਆ ਨਵੀਂ ਬਿਹਤਰ ਇਹੀ ਹੈ ਕਿ ਵੀ ਇਹਨੂੰ ਜਿਹੜਾ ਕੱਟ ਕੇ ਦੁਬਾਰਾ ਨਵੇਂ ਸਿਰੇ ਤੋਂ ਲਗਾਇਆ ਜਾਵੇ, ਦੂਸਰੀ ਫਸਲ ਲਗਾਇਆ ਜਾਵੇ ਨਾ। ਜ਼ਮੀਨ ਨੂੰ ਇੰਨੀ ਦੇਰ ਕਿਉਂ ਅਸੀਂ ਜਿਹੜਾ ਨਾ ਬਾਉਂਡ ਕਰਨਾ। ਨਾਲੇ ਜੀ ਉਹ ਤਾਂ ਹੀ 20 ਵਿਕੂਗਾ 2500 ਬੰਦੇ ਨਵਾਂ ਲਾਣਗੇ। ਨਹੀਂ ਸਰ, ਉਹ ਮਸਲਾ ਨਹੀਂ ਹੈ, ਨਹੀਂ ਮੈਂ ਗੱਲ ਕਰਨਾ, ਕਿਉਂਕਿ ਅੱਗੇ ਫਿਰ ਆ ਕੇ ਨਾ ਅਸੀਂ ਇੱਕ ਪੂਰਾ 6 ਮਹੀਨੇ ਜਾਂ ਸਾਲ ਅਸੀਂ ਜ਼ਮੀਨ ਨੂੰ ਬਾਉਂਡ ਕਰਤਾ। ਅਸੀਂ ਇੱਕ ਟਨਿਓਰ ਦੇ ਵਿੱਚ ਲੈ ਰਹੇ ਹਾਂ 40-42 ਮਣ 50 ਮਣ, ਅੱਗੇ ਅਸੀਂ ਲੈ ਰਹੇ ਹਾਂ 15-20 ਮਣ ਅਗਲੇ ਟਾਈਮ। ਉਹ ਸਾਰੀ ਜ਼ਮੀਨ ਵੀ ਬਾਉਂਡ ਕਰ ਲਈ ਤੇ ਉਹਦੀ ਮਿਕਦਾਰ ਵੀ ਘਟ ਗਈ, ਤੇ ਉਹ ਫਾਇਦਾ ਕੀ ਹੋਇਆ ਸਰ? ਨਹੀਂ, ਇਹ ਗੱਲ ਠੀਕ ਹੈ ਮੁਜ਼ੰਮਲ ਸਾਹਿਬ ਦੀ ਕਿ ਉਹਦੇ ਨਾਲ ਤੁਸੀਂ ਓਨੀਆਂ ਫਸਲਾਂ ਹੋਰ ਲੈ ਲੈਣੀਆਂ, ਅਗਲੀ ਫਸਲ ਲਾ ਲਓ, ਹੋਰ ਉਹਨੇ ਟਾਈਮ 'ਚ ਹੋਰ ਫਸਲ ਲਾ ਲਓ ਤੁਸੀਂ। ਬਿਲਕੁਲ ਜੀ। ਤੇ ਇਹਨੂੰ ਹਰ ਵਾਰੀ ਤਾਜ਼ਾ ਕੱਢੋ, ਬਿਲਕੁਲ। ਜਿਵੇਂ ਸਾਡੇ ਲਵਾ ਕਮਾਦ ਕੱਢਦੇ ਆ, ਲਵੇਰਾ ਮੋਢਾ ਨਹੀਂ ਰੱਖਦੇ, ਹੁਣ ਬੰਦੇ ਘੱਟ ਰੱਖਦੇ ਆ। ਬਿਲਕੁਲ ਇਸ ਤਰ੍ਹਾਂ ਤੇ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਬਹੁਤ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ। ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ ਜੀ। ਅਸੀਂ ਇਦਾਂ ਦੀ ਮਾਲੂਮਾਤੀ ਜਿਹੜੀ ਕੋਈ ਫਸਲ ਲੱਭਦੀ ਆ ਨਾ, ਸਾਨੂੰ ਆਪ ਬੜੀ ਖੁਸ਼ੀ ਹੁੰਦੀ ਹੈ, ਤੇ ਤੁਹਾਡੇ ਤੱਕ ਪਹੁੰਚਾਉਂਦਿਆਂ ਵੀ ਖੁਸ਼ੀ ਹੁੰਦੀ ਹੈ। ਤੇ ਇਹ ਥੋੜੀ ਥੋੜੀ ਹਰ ਬੰਦਾ ਲਾਓ, ਇਹਦੇ 'ਚੋਂ ਪੈਸੇ ਕਮਾਓ। ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ।